थोड़ी बहुत मदद कर दियो। थोड़ी बहुत बहुत मजबूर हो रहा था। मेरा बाप घर बीमार पे है। शक्ल तो सा नहीं गरीब लगते पे खैर है। क्यों गरीबां दी पर्सनैलिटी नहीं हुंदी? नहीं और तू दा तो सूट पाई वधिया ते थोड़ी बहुत मदद कर दियो। और मेरी मेहनत दी कमाई है, ਤੁਹਾਡਾ ਮਸਲਾ ਨਹੀਂ। ਤੁਸੀਂ के मेहनत के तू लुम्मा च काम करे दियो। ਤੁਸੀਂ ਮਦਦ ਕਰਨੀ ਹੈ नहीं बस ਮੈਨੂੰ ਦੱਸੋ। इमदाद करनी है कितना मंगना तू करनी है या नहीं दसनी साडा तू मकान किराया खाली करा लेना। प्लीज डू फास्ट। मतलब ओ की है थोड़ा छेती कर दो। मैं छेती को कर और भी दो, काम करना है। पिछू पानी लगा है आ 10 रुपए। 10 रुपए? ਤੁਹਾਨੂੰ ਮੈਂ 10 ਰੁਪਏ ਵਾਲੀ ਲੱਗ ਰਹੀ ਹਾਂ? ਹਾਂ ਆਪਣੇ 10 ਰੁਪਏ। और कितने ਵੱਡਾ ਨੋਟ ਦੋ ਨੀਲੇ ਵਾਲਾ। ਉਹ ਕਿਹੜਾ ਨੀਲੇ ਵਾਲਾ? ਉਹ ਜਿਹੜਾ ਨੀਲਾ ਨੋਟ ਹੁੰਦਾ ਵੱਡਾ ਤਿੰਨ ਉਹ ਜਿਹਦੇ ਤੇ 3 ਜ਼ੀਰੋ ਬਣੇ ਹੁੰਦੇ ਨੇ ਉਹ ਵਾਲਾ। 1000 रुपया? ਹਾਂ। वाह भाई वाह मेरी तो दिहाड़ी करें दी तेन 1000 रुपया देवा। ਇਹ ਤੁਹਾਨੂੰ ਮੇਰੀ ਪਰਸਨੈਲਿਟੀ 10 ਰੁਪਏ ਵਾਲੀ ਲੱਗ ਰਹੀ ਹੈ? वो तो 10 रुपये ਹੁੰਦਾ ਅੱਲਾ ਵਾਸਤਾ ਕਿ ਮੇਰੀ ਅੱਲਾ ਪਰਸੈਂਟ ਵਾਸਤਾ। ਹਾਂ चलो इमदाद करो। मैंने पता तुझे बाइक रखी हुई है, चंगे कपड़े पाए हुए हैं ओ बीबी तेरा दिमाग सही है तू खरायत मंगी है कि 1000 दे भाई मैं तेरा उधार देना। रुकिया क्यों सी हुन रुकिया तो हुन पैसे दे के जा मेनू। चल पैसे ओ जान दे बीबी जान दे अपना काम कर। क्या दे मेनू 1000 रुपए दे मैं तेरा उधार देना। वाह भाई वाह ए फकीरा दा हाल है ए मॉडर्न फकीर। वाह भाई वाह 1000 रुपए नु खरायत देओ। चल चलदा बन चलदा बन चल। भाई थोड़ी मदद कर दियो। मैं कहा जनाब तुसी इस सिलसिले दे विच तशरीफ ले आए हो। ਤੁਹਾਨੂੰ ਮੇਰੇ ਕੋਲ ਆ ਪੋਟਲੀ ਆ ਡੰਡਾ ਤੇ ਡੱਬਾ ਨਜ਼ਰ ਨਹੀਂ ਆ ਰਿਹਾ? ਮੈਂ ਕੋਈ ਰਿਸ਼ਤਾ ਮੰਗਣ ਲੱਗ ਰਹੀ ਹਾਂ? ਜਿਹੜਾ ਤੁਹਾਡਾ ਪੂਰਾ ਗੈਟਅਪ ਹੈ ਇਹ ਤਾਂ ਫਕੀਰਾਂ ਵਾਲਾ ਹੀ ਹੈ। ਇਹਦਾ ਮਤਲਬ ਹੈ ਤੁਹਾਨੂੰ ਕੋਈ ਚਾਰ ਆਨੇ ਦੇਣੇ ਪਓ ਸਰੀ ਆਟੇ ਨਾਲ ਗੁਜ਼ਾਰਾ ਹੋ ਸਕਦਾ ਹੈ? ਨਹੀਂ ਨਹੀਂ ਤੁਸੀਂ ਮਦਦ ਕਰੋ ਮੇਰੀ ਪਰਸਨੈਲਿਟੀ ਦੇ ਹਿਸਾਬ ਨਾਲ ਕਰੋ। ਪਰਸਨੈਲਿਟੀ ਦੇ ਹਿਸਾਬ ਨਾਲ ਤਾਂ ਮੁੜ ਤੁਹਾਨੂੰ ਮੈਂ ਇੱਕ ਮੱਝ ਦੇ ਦੇਣਾ ਮੈਂ। ਤੇ ਮੱਝ ਮੇਰੀ ਹੈ ਵੀ ਨਹੀਂ। मनी प्लीज मैं मतलब कुछ कैश वाली मदद। yes you are the give you money या आई वांट सम मनी। some money कितनी how ऑलमोस्ट अबाउट 5000 मिनिमम। अच्छा ये ਤੁਸੀਂ ਕਿਸ ਸਿਲਸਿਲੇ ਦੇ ਵਿੱਚ 5000 ਲੈ ਰਹੇ ਹੋ? ਮੇਰੇ ਕੋਲ ਕੋਈ ਕਰਜ਼ੇ ਹਸਨਾ ਲੈ ਰਹੇ ਹੋ? इट्स माय जॉब। मेरी मदद करो। ਇਮਦਾਦ ਐਸ ਖੜਕੇ ਨਾਲ ਡਰਾਉਂਦੀ ਪਈ ਉਹ ਨਾ ਤੂੰ ਥੋੜੀ ਦੇਰ ਬਾਅਦ ਇੱਥੋਂ ਪਿਸਤੌਲ ਕੱਢ ਕੇ ਮੇਰੇ ਇੱਥੇ ਰੱਖ ਦੇਵੇਂ ਆਖੇ ਇਮਦਾਦ ਕਰੋ। नहीं ਤੁਹਾਨੂੰ ਮੈਂ ਨਹੀਂ ਨਾ ਐਨੀ ਉਹ ਮਤਲਬ ਚਲਾਕ ਤੇ ਖਤਰਨਾਕ ਲੱਗ ਰਹੀ ਆ। ਮਾਸੂਮ ਜੀ ਛੋਟੀ ਜੀ ਮਾਸੂਮ ਜੀ ਬੱਚੀ ਆ ਮੈਂ। ਤੁਸੀਂ ਇਮਦਾਦ ਕਰੋ ਮੇਰੀ ਤੇ ਕਦੋਂ ਦੀ ਕਹਿ ਰਹੀ ਆ? ਜਿੰਨੇ ਤੂੰ ਮਾਸੂਮ ਲੱਗਦੀ ਪਈ ਹੈ ਯਕੀਨ ਕਰ ਮੇਰਾ ਤਾਂ ਦਿਲ ਕਰਦਾ ਪਿਆ ਦਫਾ ਕਰ ਪਿੰਨਣ ਨੂੰ। ਤੇ ਤੁਸੀਂ ਇੱਜ਼ਤ ਨਾਲ ਇੱਥੇ ਬਹਿ ਜਾਓ ਮੰਜੀ ਤੇ। ਇਹ ਮੱਝਾਂ ਇਹ ਗਾਵਾਂ ਇਹ ਸਾਰੀ ਜ਼ਮੀਨ ਇਹ ਸਾਰਾ ਕੁਝ ਤੁਹਾਡਾ ਹੀ ਹੈ ਜੀ। ਗਲੋਬਲ ਨੂੰ ਹੀ ਬਹਿ ਕੇ ਗੱਲ ਕਰਦੇ ਹਾਂ ਬਹਿ ਕੇ ਤਸੱਲੀ ਨਾਲ ਗੱਲ ਕਰੋਗੇ ਤਾਂ ਫਿਰ ਤਾਂ ਹੀ ਸਮਝ ਆਣੀ ਤੁਹਾਡੀ ਵੀ ਤੇ ਮੈਨੂੰ ਵੀ। ਹਾਂ ਬਾਈ ਹੁਣ ਕਰ ਮੇਰੇ ਨਾਲ ਗੱਲ। ਗੱਲ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਹਾਂ ਅਗਰ ਤੁਹਾਡੀ ਸ਼ਾਦੀ ਨਹੀਂ ਹੋਈ ਅੱਛਾ ਤੇ ਤੁਸੀਂ ਇਸ ਸਿਲਸਿਲੇ ਦੇ ਵਿੱਚ ਵੀ ਆਪਾਂ ਕੋਈ ਕੰਪਰੋਮਾਈਜ਼ ਕਰ ਲੈਨੇ ਆ। ਮੌਲਵੀ ਸਦਾਈ ਸਾਂ ਨਿਕਾਹ ਕਰ ਲਈ ਸਾਂ ਫਿਰ ਉਸ ਤੋਂ ਬਾਅਦ ਮੈਂ ਆਪਣਾ ਜੋ ਵੀ ਕਮਾਵਾਂਗਾ ਤੁਹਾਡੇ ਸਾਹਮਣੇ ਐਸ ਪਿਆਲੇ ਤੋਂ ਹਟ ਕੇ ਵੀ ਤੁਹਾਡੇ ਕਦਮਾਂ 'ਚ ਰੱਖ ਦਿਆਂਗਾ। ਤੇਰੀ ਮੰਥਲੀ ਇਨਕਮ ਕੀ ਪਹਿਲੇ ਮੈਨੂੰ ਇਹ ਦੱਸ। 50,000 ਰੁਪਇਆ ਮਹੀਨੇ ਦਾ ਮੈਂ ਕਮਾਣਾ। ਬੋਲਿਆ 50,000 ਰੁਪਏ ਜਿਹਨੇ 50 ਲੱਖ ਕਮਾਣਾ ਤੇ ਤੂੰ ਬੋਲਦਾ ਤੇ ਮੈਂ ਕਮਾ ਲੈਣੀ ਆ। ਤੂੰ ਇੱਕ ਕੰਮ ਕਰ ਹਾਂਜੀ ਆਪਾਂ ਇੱਕ ਡੀਲ ਕਰਦੇ ਹਾਂ ਤੂੰ ਮੇਰੇ ਨਾਲ ਕੰਮ ਸ਼ੁਰੂ ਕਰਨ ਵਾਲਾ ਤੈਨੂੰ ਮਹੀਨੇ ਦਾ ਲੱਖ ਰੁਪਇਆ ਮੈਂ ਦੇਣੀ ਆ। ਮਰ ਗਏ ਤਾਂ ਇਹ ਇਤਨੀ ਕਮਾਈ ਹੈ ਇਸ ਕੰਮ ਦੇ ਵਿੱਚ। ਇਹਦੇ ਚ ਬੜੀ ਕਮਾਈ ਹੈ। ਵੀਆਈਪੀ ਕੰਮ ਹੈ। ਖਾਨਦਾਨੀ ਫਕੀਰ ਨਹੀਂ ਆ। ਸ਼ਾਬਾਸ਼ ਬਹਰਹਾਲ ਮੈਂ ਤੇ ਕੰਮ ਨਹੀਂ ਕਰ ਸਕਦਾ ਮੈਨੂੰ ਮਾਫੀ ਕਰ ਦਿੱਤਾ ਜਾਵੇ ਜੀ। ਹੁਣ ਤੂੰ ਮੇਰਾ ਟਾਈਮ ਕਿੰਨਾ ਵੇਸਟ ਕੀਤਾ ਹੈ? ਹਾਂ। ਰੁਕ ਜਰਾ ਮੈਂ ਆਪਣੀ ਘੜੀ 'ਚ ਵੇਖ ਲਾਂ। ਹਾਂ ਪੂਰੇ 15 ਮਿੰਟ ਤੇ 13 ਸੈਕਿੰਡ ਪਿਛੜ। ਇੰਨੀ ਕੀਮਤੀ ਘੜੀ
हाँ ਇਹ ਕਿੰਨੇ ਦੀ ਆਈ ਹੈ ਜੀ? गुच्ची दी घड़ी ਇਹ ਕਿੰਨੇ ਦੀ ਆਈ ਹੈ ਜੀ? तकरीबन 35,000 दी घड़ी है मेरी 35,000 ਦੀ ਘੜੀ 10,000 ਦਾ ਸੂਟ ਹੈ ਮੇਰਾ ਆ ਸਾਡੀ 350 ਵਾਲੀ ਘੜੀ ਹੈ ਹੁਣ ਤੂੰ ਮੇਰਾ ਟਾਈਮ ਵੇਸਟ ਕੀਤਾ ਮੇਰੇ ਕੋਲ ਪੂਰਾ ਪੈਸੇ 15 ਕੋਈ ਨਹੀਂ ਮਿੰਟ। ਹੈ ਜੀ ਮੇਰੇ ਹੈਂ? ਕੋਲ ਪੈਸੇ ਕੋਈ ਨਹੀਂ ਸਿੱਧੀ ਜੀ ਗੱਲ ਹੈ ਆ ਵੇਖੋ ਮੇਰੇ ਕੋਲ ਪੈਸੇ ਕੋਈ ਨਹੀਂ ਜੇਬੇ ਖਾਲੀ ਹੈ ਤੇ ਜਿਹੜਾ ਤੂੰ 50,000 ਰੁਪਇਆ ਕਹਿ ਰਿਹਾ ਉਹ ਕਿੱਥੇ ਆ ਉਹ ਮੈਂ ਮਹੀਨੇ ਦਾ ਤਨਖਾਹ ਆਉਂਦੀ ਹੈ ਤੇ ਗੜਪ ਕਰਕੇ ਖਾ ਜਾਈਦਾ ਘਰ ਦੇ ਵਿੱਚ ਇਸਤੇਮਾਲ ਵਾਸਤੇ ਤੂੰ ਮੇਰਾ ਟਾਈਮ ਵੇਸਟ ਕੀਤਾ ਹੁਣ ਤੈਨੂੰ ਪੈਸੇ ਤੇ ਦੇਣੇ ਪੈਣੇ ਨਹੀਂ ਮੈਂ ਹੁਣ ਤੈਨੂੰ ਪੈਸੇ ਕਿਵੇਂ ਦੇਵਾਂ ਤੈਨੂੰ ਕਿਵੇਂ ਦੇਵਾਂ ਦੇਣੇ ਕਿਵੇਂ ਪੈਣੇ ਦੇਵਾਂ ਤੂੰ ਮੇਰਾ ਟਾਈਮ ਵੇਸਟ ਕੀਤਾ ਇਹਨੇ ਦੇਰ ਚ ਮੈਂ 4 ਲੋਕਾਂ ਕੋਲ ਮੰਗ ਬੈਂਕ ਦੇ ਵਿੱਚ ਮੇਰੇ ਕੋਲ ਪੈਸੇ ਪਏ ਨੇ ਨੋ ਪ੍ਰੋਬਲਮ ਆਈ ਹੈਵ ਮੋਬਾਈਲ ਹਾਂ ਦੱਸ ਭਾਈ ਕਿਹੜਾ ਅਕਾਊਂਟ ਹੈ ਤੇਰਾ ਫਿਰ ਕਿਹੜੇ ਬੈਂਕ 'ਚ ਅਕਾਊਂਟ ਖੁੱਲਿਆ ਏ ਤੇਰਾ ਵੀ ਬੈਂਕ ਦੇ ਵਿੱਚ ਅਕਾਊਂਟ ਹੈ ਤੇਰਾ ਵੀ ਦਾ ਕੀ ਮਤਲਬ ਹੈ ਮੇਰਾ ਅਕਾਊਂਟ ਨਹੀਂ ਹੋ ਸਕਦਾ ਮੇਰੇ ਤੇ ਪਾਬੰਦੀ ਲੱਗੀ ਆ ਤੇਰਾ ਕਿਹੜੇ ਬੈਂਕ ਵਿੱਚ ਹੈ ਮੇਰਾ ਕਿਹੜੇ ਬੈਂਕ 'ਚ ਨਹੀਂ ਹੈ ਮੇਰਾ ਹਰ ਬੈਂਕ 'ਚ ਅਕਾਊਂਟ ਹੈ ਤੂੰ ਦੱਸ ਕਿੰਨੇ 'ਚ ਤੇਰਾ ਅਕਾਊਂਟ ਹੈ ਬੋਲ ਆਪਣਾ ਅਕਾਊਂਟ ਨੰਬਰ ਅੱਛਾ ਮੈਂ ਅਕਾਊਂਟ ਬੈਂਕ ਦੇ ਵਿੱਚ ਵੀ ਤੇਰੇ ਲਈ ਪੈਸੇ ਜਾ ਗੱਲ ਸਕਣਾ ਹਾਂ ਅੱਛਾ ਨਹੀਂ ਬੈਂਕ ਵਾਲੇ ਪੈਸੇ ਹੁਣ ਕਿਦੇ ਇਦੋਂ ਇੱਦੇ ਕਰਾਉਣ ਮੇਰੇ ਮੋਬਾਈਲ ਵਿੱਚ ਕੋਈ ਪੈਸੇ ਹਨ ਥੋੜੇ ਜਿਹੇ ਚਲੋ ਉਹ ਖੁੱਲੇ ਪੈਸੇ ਹਨ ਕਿੰਨੇ ਕੋ 500 ਰੁਪਇਆ ਜਾਂ 1000 ਹੋਸੀ 500 ਤੈਨੂੰ ਮੇਰੀ ਪਰਸਨੈਲਿਟੀ 500 ਵਾਲੀ ਲੱਗਦੀ ਆ ਨਹੀਂ ਨਹੀਂ ਤੂੰ ਮੇਰਾ ਇੱਕ ਮਿੰਟ 17 ਮਿੰਟ ਜ਼ਾਇਆ ਕੀਤੇ ਨੇ ਪੂਰੇ ਹੁਣ ਮੋੜ ਮੈਨੂੰ ਪੈਸੇ ਦੇ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਦੇ ਤੇਰੀ ਤੇ ਜਾਇਜ਼ ਕੈਸ਼ ਚਲੇਗਾ ਕਿੰਨੇ ਪੈਸੇ ਪੈ ਜਾਇਜ਼ ਕੈਸ਼ 1000 ਰੁਪਇਆ ਆਉਂਦਾ ਪਿਆ 1000 ਰੁਪਇਆ ਹਾਂ ਤੈਨੂੰ ਮੇਰੀ ਪਰਸਨੈਲਿਟੀ 1000 ਵਾਲੀ ਲੱਗਦੀ ਹੈ ਹੋਰ ਕੀ ਵਾਲੀ ਲੱਗਦੀ ਪਈ 5000 ਰੁਪਏ ਤੇ ਗੱਲ ਮੁਕਾ ਸਕਦੇ ਆ ਨਹੀਂ ਤੇ 5000 ਫਿਰ ਆ ਵੇਲਾ ਡੰਡਾ ਬੜੀ ਹੈ ਜ਼ੋਰ ਦੀ ਡੰਡਾ ਵੱਜਦਾ ਹੈ। ਓਏ ਤੂੰ ਫਕੀਰ ਨਹੀਂ ਹੈ ਤੇ ਤੂੰ ਹੋਰ ਡਾਕੂ ਹਸੀਨਾ ਹੈ ਨਹੀਂ ਮੈਂ ਕੋਈ ਡਾਕੂ ਸੀਨਾ ਨਹੀਂ ਚੱਲ ਬੋਲ ਅਕਾਊਂਟ ਬੋਲ ਹਾਂ ਆ ਲਓ ਜੀ ਆਪ ਦੇ ਆਪੇ ਹੀ ਕੱਢ ਲਓ ਐਡੋ ਐਡੇ ਕਰ ਲਓ ਹਾਏ ਹਾਏ 30000 ਰੁਪਇਆ ਪਿਆ ਹੈ ਝੂਠਾ ਤੂੰ ਕੀ ਕਰਨੇ ਪੈਸੇ ਸ਼ਕਲ ਤੇਰੀ ਹੈ ਨਹੀਂ ਪੈਸੇ ਲਾਉਣ ਨਹੀਂ ਵਾਲੀ। ਸ਼ਕਲ ਮੇਰੀ ਪੈਸੇ ਵਾਲੀ ਨਹੀਂ ਹੈ ਲੇਕਿਨ ਜ਼ਰੂਰਤ ਮੁੜ ਵੀ ਮੈਨੂੰ ਹੁੰਦੀ ਪੈਸੇ ਉਹ ਦੀ ਤੇਰੀ ਜ਼ਰੂਰਤ ਹੋ ਜਾਏਗੀ ਪੂਰੀ ਤੂੰ ਕੀ ਕਰਨੇ ਪੈਸੇ ਲੈ ਤੇਰਾ 30000 ਰੁਪਇਆ ਮੇਰੇ ਕੋਲ ਟ੍ਰਾਂਸਫਰ ਹੋ ਓਏ 30000 ਦਾ ਤਾਂ ਮੋਬਾਈਲ ਹੀ ਲੈ ਜਾ 30000 ਦਾ ਮੋਬਾਈਲ ਵੀ ਨਹੀਂ ਹੈ No, I don't need your mobile. I have bloody Greek dog. ਸ਼ਾਬਾਸ਼ ਸ਼ਾਬਾਸ਼ ਅਈਓ ਜੀਆਂ ਫਕੀਰਨੀਆਂ ਹੁਣ ਟੁਰੀਆਂ ਵੰਦੀਆਂ ਨੇ ਉਲਟਾ 30000 ਮੇਰੇ ਕੋਲ ਲੈ ਕੇ ਉਲਟਾ ਗਰੀਬ ਲੋਕ ਸਾਨੂੰ ਆਖਦੀ ਪਈ ਹੈ ਦੱਸੋ ਡੁੱਬ ਕੇ ਮਰ ਜਾਵਣ ਦਾ ਮਕਾਮ ਬਣ ਗਿਆ ਇਹ 8ਵਾਂ ਨਲਕਾ ਹੈ 8ਵੇਂ ਨਲਕੇ ਤੇ ਆਇਆ ਖਲਾਨ ਆ ਇਤਰੇ ਬਹੁ ਲੱਗੀ ਖੜੀ ਹੈ ਖੈਰ ਤਾਂ ਹੈ ਮਰੂ ਤਾਂ ਨਹੀਂ ਹੂੰ ਓ ਨੋ ਨਲਕਾ ਗੇਣ Assalamualaikum. ਉਹ ਮਰੇ ਤੇਰੀ ਆਵਾਜ਼ ਕੀ ਹੋ ਜੀ ਹੋ ਗਈ पापा पीछे देख बाबी मेरा बाप बड़ा बीमार पैसा भी नहीं पिया कर दवाई लेनी है पैसे नहीं है थोड़ी दाद कर दो ਉਹ ਮਾਰੋ ਪਰਾਂ ਆ ਮੇਰਾ ਪੁੱਤ ਗੱਲ ਸੁਣ ਕਿਹੜੀ ਸੋਹਣੀ ਪਰੀਆਂ ਵਾਲੀ ਸ਼ਾਦੀ ਕਰਕੇ ਰੱਖਦਾ ਹੀ ਬਾਹਰ शादी ਹਾਂ बाबे तू पैसे देने तो दे दे मैंने भाषण ना ਇਹ ਗੱਲ ਸੁਣੋ ਚੁੱਪ ਕਰ ਉਹ ਪਰਾਂ ਸਿਰ ਕਰ ਬਾਲ ਤੇ ਰਹਿਣਾ सीधा के खड़ा हो जे मैंने लग के डंडा मारना है ਮੇਰਾ ਪੁੱਤਰ ਗੱਲ ਸੁਣ ਆ ਵੇਖਿਆ ਹੀ ਲੂੰਬੋੜ ਇਹ ਮੇਰਾ ਪੁੱਤਰ ਹੈ ਜਿਹੜੀ ਮੇਰੀ ਜਾਇਦਾਦ ਸਾਰੀ ਹਾਈ ਇਹ ਮੈਨੂੰ ਅਦਾਲਤ ਲਾਇਆ ਗਿਆ ਤੇ ਸਾਰੇ ਸਾਇਨ ਹੋ ਗਏ ਲਿਖ ਪੜ ਹੋ ਗਈ ਹੈ ਤੇ ਅਰਜ਼ੇ ਮੈਂ ਹੋ ਗਿਆ ਬਿਲਕੁਲ ਵੇਲਾ ਪੈਸਾ ਟੱਕਾ ਮੇਰੇ ਕੋਲ ਕੋਈ ਨਹੀਂ ਬਾਕੀ ਮੇਰਾ ਜ਼ਲੀਲਾ ਇਸ ਔਲਾਦ ਤੋਂ ਮੈਂ ਜ਼ਲੀਲਾ 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 अच्छा पापा मेरी गल सुनो ਜੀ मैं ਤੁਹਾਨੂੰ ਵੈਸੇ ਕੋਫਰ ਕਰਵਾ ਸਕਦੀ ਆ ਬਾਕੀ ਤੁਹਾਡੀ ਮਰਜ਼ੀ ਹੈ ਉਹ ਕੌਫਰ ਕੇ ਹੀ ਹੈ ਉਹ ਕੋਫਰ ਨਹੀਂ ਆਫਰ ਮਤਲਬ ਇੱਕ ਕੁਲਫੀ ਹੁੰਦੀ, ਨੌਕਰੀ ਕੁਲਫੀ। ਜਿਹੜੀ ਮੈਂ ਕਰ ਰਹੀ ਹਾਂ ਜੌਬ ਅੱਛਾ ਤੁਸੀਂ ਮੇਰੇ ਨਾਲ ਇਹ ਕੰਮ ਸ਼ੁਰੂ ਕਰ ਲਓ ਤੁਹਾਨੂੰ ਮੇਰੇ ਦਾ ਕੋਈ ਲੱਖ 1.5 ਲੱਖ ਰੁਪਏ ਲੱਭਦਾ ਰਹੇਗਾ ਵੀ ਤੁਹਾਡਾ ਹਾਏ। ਚੱਲ ਜਾਏਗਾ ਬਾਕੀ ਤੁਹਾਡੀ ਮਰਜ਼ੀ ਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਉਹ ਨਹੀਂ ਮੇਰਾ ਪੁੱਤ ਟੋਰ ਤੂੰ ਨਿਕਲ ਪਰ ਹੱਥ ਹੋ ਚਲੋ ਪਾਪਾ ਤੁਸੀਂ ਫੜੋ ਆਵੇ ਤੁਸੀਂ ਫੜੋ ਐ ਮੈਂ ਫੜਨੀ ਆ ਚੱਲ ਹਾਂ। ਆਵੇ ਸ਼ੁਰੂ ਹੋ ਜਾ ਕਿਵੇਂ ਕੋ ਪਤਾ ਲੱਗੇ ਮੈਂ ਕਿਵੇਂ ਕਰਕੇ ਮੰਗਸਾ ਤੁਹਾਡਾ ਤਾਂ ਸਬਕ ਕੋਈ ਪਤਾ ਕੀ ਆ ਕੋਈ ਅੱਲਾ ਦੇ ਨਾਂ ਤੇ ਦੇ ਦੇਵੇ ਜਾਂ ਦੇ ਦੇਗਾ ਬਸ ਮੈਨੂੰ ਅੱਗੋਂ ਤੁਸੀਂ ਆਪੇ ਖੁਦ ਹੀ ਕਰ ਲਓ ਅੱਛਾ ਅੱਛਾ ਠੀਕ ਹੱਥ ਰੱਖੋ ਮੋਢੇ ਤੇ ਚੱਲ ਜਰਾ ਮੈਂ ਅਗਰ ਵੇਖਿਆ ਹੀ ਜਾਂਗੇ ਚ ਕੋਈ ਅੱਲਾ ਦੇ ਰਾਤੇ ਦੇਵੇਗਾ 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 ਕੋਈ ਅੱਲਾ ਦੇ ਰਾਤੇ ਦੇਵੇਗਾ